ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਾ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਫ੍ਰੈਜ਼ਨੋ ਸਟੂਡੀਓਜ਼ ਤੋਂ ਤੁਹਾਡੇ ਨਾਲ ਅੱਜ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਤੁਸੀਂ ਸਾਨੂੰ ਪੰਜਾਬੀ ਰੇਡੀਓ USA ਦੇ ਵੱਖ-ਵੱਖ ਮਾਧਿਅਮ ਦੇ ਜ਼ਰੀਏ ਸੁਣ ਰਹੇ ਹੋ, ਦੇਖ ਰਹੇ ਹੋ। YouTube, Facebook ਦੇ ਉੱਤੇ ਤੁਸੀਂ ਸਾਨੂੰ ਦੇਖ ਸਕਦੇ ਹੋ। ਜਦੋਂ ਮਰਜ਼ੀ ਇਹਨਾਂ ਵੀਡੀਓਜ਼ ਨੂੰ ਮੁੜ ਦੁਬਾਰਾ ਵੀ ਤੁਸੀਂ ਦੇਖ ਸਕਦੇ ਹੋ। ਲਾਈਵ ਜੁੜੇ ਹੋਣ ਵਾਲਿਆਂ ਦੇ ਲਈ ਵੀ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500। ਅਮਰਜੀਤ ਸਿੰਘ ਫ੍ਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਪ੍ਰਿਤਪਾਲ ਸਿੰਘ ਅਟਵਾਲ, ਐਲਗਰੋਵ ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟੇਰਕੀਆਣਾ 415-909-0503 4159090503। ਗੁਰਿੰਦਰ ਸਿੰਘ ਆਇਓਵਾ, ਜਰਨੈਲ ਸਿੰਘ ਧਾਲੀਵਾਲ ਸੈਕਰਾਮੈਂਟੋ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਆਓ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਅੱਜ ਜਿੱਦਾਂ ਤੁਹਾਨੂੰ ਸਵੇਰੇ ਦੱਸਿਆ ਸੀਗਾ ਵੀ ਅਮਰੀਕਾ ਦੇ ਦੁਆਰਾ ਬਾਈਡਨ ਹੁਣਾਂ ਦੇ ਦੁਆਰਾ ਅੱਜ ਰਸ਼ੀਅਨ ਆਇਲ ਦੇ ਇੰਪੋਰਟ ਦੇ ਉੱਤੇ ਬੈਨ ਲਾ ਦਿੱਤਾ ਗਿਆ ਹੈਗਾ ਆ। ਸੋ ਉਸ ਦੇ ਨਾਲ ਕਾਫੀ ਵੱਡਾ ਜਿਹੜਾ ਅਸਰ ਆ ਉਹ ਪਵੇਗਾ ਰਸ਼ੀਅਨ ਇਕੋਨਮੀ ਦੇ ਉੱਤੇ, ਰਸ਼ੀਅਨ ਤੇਲ ਦੇ ਉੱਤੇ। ਸੋ ਕਹਿੰਦੇ ਵੀ ਜਿਹੜੇ ਇਹਨਾਂ ਸੈਂਕਸ਼ਨਸ ਨੂੰ ਬੈਕ ਕਰ ਰਹੇ ਹੈਗੇ ਆ, ਉਹਨਾਂ ਦੇ ਵਿੱਚੋਂ ਰਸ਼ੀਅਨ ਆਇਲ ਨੂੰ ਖਰੀਦਣ ਵਾਲੇ ਕਾਫੀ ਜ਼ਿਆਦਾ ਮੁਲਕ ਨੇ, ਚਾਹੇ ਜਰਮਨੀ ਆ, ਪੋਲੈਂਡ ਆ, US, UK, ਨੀਦਰਲੈਂਡਸ ਉਹ ਵਗੈਰਾ ਆ। ਸੋ ਰਸ਼ੀਆ 7.2 ਮਿਲੀਅਨ ਬੈਰਲ ਤੇਲ ਦਾ ਐਕਸਪੋਰਟ ਹਰ ਦਿਨ ਕਰਦਾ ਆ, ਤੇ ਜਿਹੜੇ ਕੰਟਰੀ ਰੋਕ ਲਾ ਰਹੇ ਆ ਜਾਂ ਸੈਂਕਸ਼ਨਸ ਦੇ ਹੱਕ ਦੇ ਵਿੱਚ ਆ, ਉਹ 4.8 ਮਿਲੀਅਨ ਬੈਰਲ ਤੇਲ ਰੋਜ਼ਾਨਾ ਰਸ਼ੀਆ ਤੋਂ ਖਰੀਦਦੇ ਆ। ਤੇ ਜਿਹੜੀਆਂ ਕੰਟਰੀਜ਼ ਇਹਨਾਂ ਸੈਂਕਸ਼ਨਸ ਨੂੰ ਬੈਕ ਨਹੀਂ ਕਰ ਰਹੀਆਂ, ਉਹ 2.3 ਮਿਲੀਅਨ ਡਾਲਰ 3 ਮਿਲੀਅਨ ਬੈਰਲ ਪਰ ਡੇ ਜਿਹੜਾ ਆ ਉਹ ਤੇਲ ਰੂਸ ਤੋਂ ਜਿਹੜੀਆਂ ਉਹ ਖਰੀਦਦੀਆਂ ਹੈਗੀਆਂ ਆ। ਪਰ ਇਸ ਸਾਰੇ ਕਾਸੇ ਦੇ ਵਿੱਚ ਹੁਣ ਤੁਸੀਂ ਦੇਖੋ ਵੀ ਅੱਧੇ ਤੋਂ ਵੱਧ ਤੇਲ ਜੇ ਖਰੀਦਣ ਵਾਲੇ ਮੁਲਕ ਨਾ ਕਰਨਗੇ ਤਾਂ ਕਾਫੀ ਜ਼ਿਆਦਾ ਵੱਡਾ ਅਸਰ ਆ ਉਹ ਪਵੇਗਾ। ਅਮਰੀਕਾ ਰਸ਼ੀਅਨ ਆਇਲ ਦੇ ਉੱਤੇ ਪੂਰੀ ਤਰ੍ਹਾਂ ਨਿਰਭਰ ਤਾਂ ਨਹੀਂ, ਤਕਰੀਬਨ 10% ਅਮਰੀਕਾ ਦਾ ਜਿਹੜਾ ਤੇਲ ਆ ਉਹ ਰੂਸ ਤੋਂ ਆਉਂਦਾ ਆ। ਪਰ ਇਹ ਸਾਰੇ ਮੁੱਦੇ ਦੇ ਵਿੱਚ, ਇਸ ਵਿਵਾਦ ਦੇ ਦੌਰਾਨ ਜਿਹੜਾ ਰਸ਼ੀਆ ਨੇ ਜੰਗ ਛੇੜੀ ਹੋਈ ਆ ਯੂਕਰੇਨ ਦੇ ਨਾਲ, ਇਸ ਦੇ ਕਰਕੇ ਤੇਲ ਦੀਆਂ ਕੀਮਤਾਂ ਦੇ ਵਿੱਚ ਅਸਮਾਨ ਚੁੰਬੀ ਜਿਹੜਾ ਆ ਉਹ ਤੇਲ ਦੀਆਂ ਕੀਮਤਾਂ ਜਿਹੜੀਆਂ ਉਹ ਵੱਧ ਚੁੱਕੀਆਂ ਆ। ਸਵੇਰੇ ਆਪਾਂ ਤੁਹਾਨੂੰ ਦੱਸਿਆ ਸੀਗਾ ਵੀ ਇੱਕ ਯੇਲ ਯੂਨੀਵਰਸਿਟੀ ਦੇ ਪ੍ਰੋਫੈਸਰ ਦੇ ਦੁਆਰਾ ਉਹਨਾਂ ਕੰਪਨੀਜ਼ ਦੀ ਲਿਸਟ ਬਣਾਈ ਗਈ ਆ ਜਿਹੜੇ ਅਜੇ ਵੀ ਰੂਸ ਦੇ ਵਿੱਚ ਕਾਰੋਬਾਰ ਕਰ ਰਹੀਆਂ ਆ। ਪਰ ਹੁਣ ਕੁਛ ਜਿਹੜੇ ਲੋਕਾਂ ਦੇ ਦਬਾਅ ਦੇ ਅਧੀਨ ਆ ਕੇ ਜਾਂ ਦੇਖ ਰਿਹਾ ਵੀ ਸਾਰੇ ਪਾਸੇ ਤੋਏ ਹੋ ਰਹੀ ਆ, ਇਹਦੇ ਕਰਕੇ ਮੈਕਡੋਨਲਡ, ਸਟਾਰਬਕਸ ਤੇ ਕੋਕਾ ਕੋਲਾ, ਉਹਨਾਂ ਨੇ ਵੀ ਹੁਣੇ ਕੁਛ ਚਿਰ ਪਹਿਲਾਂ ਫੈਸਲਾ ਕੀਤਾ ਆ ਵੀ ਉਹ ਵੀ ਰੂਸ ਦੇ ਵਿੱਚ ਆਪਣੇ ਜਿਹੜੇ ਬਿਜ਼ਨਸ ਆ ਉਸ ਦੇ ਉੱਤੇ ਵਿਰਾਮ ਲਾਉਣ ਜਾ ਰਹੀ ਹੈਗੀ ਆ। ਸੋ ਇਹ ਹੁਣ ਆਪਾਂ ਦੇਖਾਂਗੇ ਵੀ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਰਸ਼ੀਆ ਦੇ ਉੱਤੇ ਅਸਰ ਪੈਂਦਾ ਹੈਗਾ ਆ। 9% ਮੈਕਡੋਨਲਡ ਦਾ ਰੈਵਨਿਊ ਰਸ਼ੀਆ ਤੇ ਯੂਕਰੇਨ ਤੋਂ ਆਉਂਦਾ ਆ, ਬੈਂਕ ਆਫ ਅਮਰੀਕਾ ਦੇ ਆંકੜਿਆਂ ਦੇ ਮੁਤਾਬਕ। ਯੂਕਰੇਨ ਨੇ ਇੱਕ ਵਾਰੀ ਫਿਰ ਰੂਸ ਦੇ ਉੱਤੇ ਇਹ ਦੋਸ਼ ਲਾਏ ਆ ਵੀ ਜਿਹੜੇ ਇਵੈਕੂਏਸ਼ਨ, ਜਿੱਥੋਂ ਲੋਕ ਨਿਕਲ ਰਹੇ ਨੇ, ਸੁਰੱਖਿਅਤ ਨਿਕਲਣ ਦੀ ਕੋਸ਼ਿਸ਼ ਕਰ ਰਹੇ ਆ, ਸਿਵਿਲੀਅਨਸ ਦੇ ਲਈ ਜਿਹੜੇ ਰਾਹ ਬਣਾਏ ਆ, ਰਾਊਟ ਬਣਾਏ ਆ, ਉਹਨਾਂ ਉੱਤੇ ਵੀ ਸ਼ੈਲਿੰਗ ਯਾਨੀ ਕਿ ਗੋਲੀਬਾਰੀ ਬਰੂਦ ਜਿਹੜਾ ਆ ਉਹ ਸੁੱਟ ਰਹੇ ਹੈਗੇ ਆ। ਟੈਂਪਰਰੀ ਸੀਜ਼ ਫਾਇਰਸ ਅਬਜ਼ਰਵ ਕਰਨ ਦੇ ਬਾਵਜੂਦ ਵੀ ਰੂਸ ਜਿਹੜਾ ਆ ਇਹਨਾਂ ਸੀਜ਼ ਫਾਇਰਸ ਦੀ ਉਲੰਘਣਾ ਕਰ ਰਿਹਾ ਆ। US ਮਿਲਟਰੀ ਦੇ ਅਧਿਕਾਰੀਆਂ ਦੇ ਮੁਤਾਬਕ 4000 ਰੂਸੀ ਫੌਜੀ ਹੁਣ ਤੱਕ ਮਰ ਗਏ ਹੋ ਸਕਦੇ ਆ 24 ਫਰਵਰੀ ਤੋਂ ਬਾਅਦ ਦੇ ਵਿੱਚ, ਜਦੋਂ ਤੋਂ ਕਹਿੰਦੇ ਯੂਕਰੇਨ ਨੇ ਵੀ ਇਸ ਰੂਸ ਦੇ ਮੋਹਰੇ ਪੂਰਾ ਸਿਰ ਜਿਹੜਾ ਉਹ ਲਾ ਕੇ ਬੈਠੇ ਹੋਏ ਆ। 2 ਮਿਲੀਅਨ ਤੋਂ ਵੱਧ ਯੂਕਰੇਨੀਅਨ ਇਸ ਮੁਲਕ ਨੂੰ, ਯੂਕਰੇਨ ਨੂੰ ਛੱਡ ਕੇ ਜਾ ਚੁੱਕੇ ਆ।
ਖਬਰਾਂ ਇਹ ਵੀ ਆ ਰਹੀਆਂ ਵੀ ਰੂਸ ਦੇ ਵਿੱਚ ਵੀ ਲੋਕ ਜਿਹੜੇ ਇਸ ਜੰਗ ਦੇ ਵਿੱਚ ਹਿੱਸਾ ਨਹੀਂ ਲੈਣਾ ਚਾਹੁੰਦੇ ਜਾਂ ਇਸ ਦੇ ਖਿਲਾਫ ਨੇ, ਜਾਂ ਉਹਨਾਂ ਨੂੰ ਲੱਗਦਾ ਵੀ ਭਵਿੱਖ ਦੇ ਵਿੱਚ ਪਤਾ ਨਹੀਂ ਕੀ ਇੱਥੇ ਬਣ ਜਾਣਾ ਆ। ਉਹ ਵੀ ਰੂਸ ਨੂੰ ਛੱਡ ਕੇ ਫਿਨਲੈਂਡ ਵੱਲ ਨੂੰ ਜਿਹੜੇ ਉੱਥੇ ਜਾ ਰਹੇ ਆ, ਕਹਿੰਦੇ ਵੀ ਉਧਰ ਨੂੰ ਵੀ ਲਾਈਨਾਂ ਹੁਣ ਲੱਗ ਰਹੀਆਂ ਆ। ਉਧਰ ਸੈਨੇਟ ਮਾਈਨੋਰਟੀ ਲੀਡਰ ਮਿਚ ਮੈਕੋਨਲ, ਉਹਨਾਂ ਨੇ ਇਹ ਹੁਣ ਦਾਅਵਾ ਕੀਤਾ ਆ ਵੀ ਜਿਹੜਾ ਅੱਜ ਸਵੇਰੇ ਬੋਲ ਕੇ ਗਏ ਸੀਗੇ ਰਾਸ਼ਟਰਪਤੀ ਬਾਈਡਨ, ਵੀ $12 ਬਿਲੀਅਨ ਦਾ ਜਿਹੜਾ ਪੈਕੇਜ ਆ, ਰਾਹਤ ਪੈਕੇਜ ਯੂਕਰੇਨ ਦੇ ਲਈ ਪ੍ਰਪੋਜ਼ ਕੀਤਾ ਗਿਆ ਆ, ਉਹ ਹੁਣ ਵੱਧ ਕੇ $14 ਬਿਲੀਅਨ ਤੱਕ ਪਹੁੰਚ ਚੁੱਕਾ ਹੈਗਾ ਆ। ਚੈਂਬਰ ਦੇ ਲੀਡਰਸ ਦੇ ਦੁਆਰਾ ਇਸ ਤੋਂ ਪਹਿਲਾਂ ਤਕਰੀਬਨ ਇਹ ਤੋਂ ਅੱਧੀ ਤੋਂ ਵੀ ਘੱਟ ਕੀਮਤ ਦਾ ਜਿਹੜਾ ਏਡ ਪੈਕੇਜ ਆ ਉਹ ਪ੍ਰਪੋਜ਼ ਕੀਤਾ ਗਿਆ ਸੀ, ਪਰ ਕਹਿੰਦੇ ਆ ਵੀ ਹੁਣ ਉਸ ਦੀ ਲਾਗਤ ਜਿਹੜੀ ਉਹ 14 ਬਿਲੀਅਨ ਨੂੰ ਪਾਰ ਕਰ ਸਕਦੀ ਹੈਗੀ ਆ। ਸੋ ਇਹਨਾਂ ਨੇ ਆਲਰੇਡੀ ਜਿਹੜਾ ਬੈਨ ਸਵੇਰੇ ਰਾਸ਼ਟਰਪਤੀ ਬਾਈਡਨ ਨੇ ਅਨਾਉਂਸ ਕੀਤਾ ਹੈ ਹਾਊਸ ਦੇ ਵਿੱਚ, ਇਸ ਦੇ ਉੱਤੇ ਕਹਿੰਦੇ ਬਹੁਤ ਹੀ ਜਲਦ ਵੋਟ ਕਰਵਾਈ ਜਾਵੇਗੀ। ਸ਼ੈਲ ਨੇ ਜਿਹੜੇ ਆ ਉਹ ਲੱਖਾਂ ਬੈਰਲਸ ਕੱਚਾ ਤੇਲ ਰੂਸ ਤੋਂ ਜਿਹੜਾ ਉਹ ਖਰੀਦ ਲਿਆ, ਤੇ ਹੁਣ ਕਹਿੰਦੇ ਆ ਵੀ ਉਹ ਮਾਫੀ ਮੰਗ ਰਹੇ ਆ। ਕਹਿੰਦੇ ਵੀ ਬਹੁਤ ਡਿਸਕਾਊਂਟਡ ਪ੍ਰਾਈਸ ਤੇ ਉਹਨਾਂ ਨੂੰ ਮਿਲਿਆ ਸੀ, ਸੋ ਉਸ ਤੇ ਚੱਲਦੇ ਉਹਨਾਂ ਨੇ ਖਰੀਦਣ ਦੇ ਵਿੱਚ ਬਹੁਤੀ ਦੇਰੀ ਨਹੀਂ ਕੀਤੀ, ਪਰ ਲੋਕਾਂ ਨੇ ਜਿਹੜੀ ਕਾਫੀ ਜ਼ਿਆਦਾ ਉਹਨਾਂ ਦੀ ਬਦਖੋਈ ਕੀਤੀ ਤੇ ਸ਼ਰਮਿੰਦਿਆਂ ਉਹਨਾਂ ਨੂੰ ਕੀਤਾ, ਤੇ ਹੁਣ ਕਹਿੰਦੇ ਆ ਵੀ ਸ਼ੈਲ ਕੰਪਨੀ ਆ ਉਸ ਚੀਜ਼ ਦੇ ਲਈ ਮਾਫੀ ਮੰਗ ਰਹੀ ਹੈਗੀ ਆ। ਸੋ ਰਾਸ਼ਟਰਪਤੀ ਬਾਈਡਨ ਨੇ ਅੱਜ ਜਦ ਸਵੇਰੇ ਸੰਬੋਧਨ ਕਰ ਰਹੇ ਸੀ, ਉਹਨਾਂ ਨੇ ਕਿਹਾ ਵੀ ਗੈਸ ਪ੍ਰਾਈਸਿਸ ਦੇ ਆਰ ਗੋਨਾ ਗੋ ਅਪ, ਪਰ ਰਸ਼ੀਆ ਇਜ਼ ਟੂ ਬਲੇਮ, ਵੀ ਇਹ ਸਾਰੇ ਤੇਲ ਦੀਆਂ ਵੱਧ ਕੀਮਤਾਂ ਦੇ ਲਈ ਰਸ਼ੀਆ ਦਾ ਜਿਹੜਾ ਉਹ ਕਸੂਰ ਇਸ ਦੇ ਵਿੱਚ ਸਭ ਤੋਂ ਵੱਧ ਹੋਵੇਗਾ। ਆਪਾਂ ਦੇਖ ਰਹੇ ਹਾਂ ਵੀ ਇਸ ਮੁਲਕ ਦੇ ਉੱਤੇ ਜਦੋਂ ਤੋਂ ਯੂਕਰੇਨ ਦੇ ਉੱਤੇ ਇਹਨਾਂ ਨੇ ਹਮਲਾ ਕੀਤਾ ਆ, ਰਸ਼ੀਆ ਨੇ, ਇਹਨਾਂ ਦੇ ਉੱਤੇ ਬਹੁਤ ਜ਼ਿਆਦੀਆਂ ਸੈਂਕਸ਼ਨਸ ਜਿਹੜੀਆਂ ਆ ਉਹ ਲਗਾਈਆਂ ਗਈਆਂ ਨੇ। ਇਸ ਮੌਕੇ ਅੱਜ ਦੇ ਦਿਨ ਤੋਂ ਪਹਿਲਾਂ ਦੀ ਜੇ ਆਪਾਂ ਗੱਲ ਕਰਦੇ ਜਾਈਏ, ਕਿਸੇ ਟਾਈਮ ਦੇ ਉੱਤੇ ਨਾਰਥ ਕੋਰੀਆ ਤੇ ਈਰਾਨ ਦੇ ਉੱਤੇ ਸਭ ਤੋਂ ਵੱਧ ਸੈਂਕਸ਼ਨਸ ਹੁੰਦੀਆਂ ਸੀ। 22 ਫਰਵਰੀ ਤੱਕ ਜਦੋਂ ਇਹਨਾਂ ਨੇ ਹਮਲਾ ਜਿਹੜਾ ਉਹ ਨਹੀਂ ਸੀ ਕੀਤਾ, ਉਹ ਇਹ ਰਸ਼ੀਆ ਜਿਹੜਾ ਸੈਕਿੰਡ ਮੋਸਟ ਸੈਂਕਸ਼ਨਡ ਮੁਲਕ ਜਿਹੜਾ ਉਹ ਬਣਿਆ ਸੀਗਾ Casteln.ai ਦੇ ਜਿਹੜੇ ਆ ਉਹ ਡਾਟਾ ਦੇ ਮੁਤਾਬਕ, ਜਿਹੜੇ ਕਿ ਗਲੋਬਲ ਡਾਟਾਬੇਸ ਹੈਗਾ ਆ ਜਿਹੜੇ ਸੈਂਕਸ਼ਨਸ ਨੂੰ ਟਰੈਕ ਕਰਦਾ ਆ। ਈਰਾਨ ਦੇ ਉੱਤੇ 3616 ਤਰ੍ਹਾਂ ਦੀਆਂ ਵੱਖ-ਵੱਖ ਰੋਕਾਂ ਸੈਂਕਸ਼ਨਸ ਜਿਹੜੀਆਂ ਆ ਉਹ ਲਗਾਈਆਂ ਗਈਆਂ ਆ। 22 ਫਰਵਰੀ ਤੱਕ ਰਸ਼ੀਆ ਦੇ ਉੱਤੇ 2754 ਸੈਂਕਸ਼ਨ ਸੀਗੀਆਂ, ਪਰ ਜਦੋਂ ਹੀ ਪੁਤਿਨ ਨੇ ਆਰਡਰ ਕੀਤਾ, ਰੂਸੀ ਫੌਜਾਂ ਦਾ ਜਮਾਵੜਾ ਯੂਕਰੇਨ ਦੇ ਵਿੱਚ ਵਾੜਿਆ, ਹਮਲਾ ਕੀਤਾ, ਤਾਂ ਉਸ ਤੋਂ ਬਾਅਦ ਦੇ ਵਿੱਚ ਆਲਰੇਡੀ 2778 ਨਵੀਆਂ ਸੈਂਕਸ਼ਨਸ ਜਿਹੜੀਆਂ ਅਮਰੀਕਾ ਤੇ ਉਸ ਦੇ ਜਿਹੜੇ ਸਹਿਯੋਗੀ ਮੁਲਕਾਂ ਦੇ ਦੁਆਰਾ ਪੂਰੇ ਵਰਲਡ ਦੇ ਵਿੱਚੋਂ ਲਾਈਆਂ ਗਈਆਂ ਆ, ਤੇ ਹੁਣ ਰੂਸ ਦੇ ਉੱਤੇ 5532 ਤਰ੍ਹਾਂ ਦੀਆਂ ਨਵੀਆਂ ਸੈਂਕਸ਼ਨਸ ਜਿਹੜੀਆਂ ਆ ਉਹ ਲੱਗ ਚੁੱਕੀਆਂ। ਇਤਿਹਾਸ ਦੇ ਵਿੱਚ ਕਹਿੰਦੇ ਪਹਿਲੀ ਵਾਰੀ ਹੋ ਰਿਹਾ ਆ ਵੀ ਇੰਨੀਆਂ ਜ਼ਿਆਦੀਆਂ ਸੈਂਕਸ਼ਨਸ ਦਾ ਸਾਹਮਣਾ ਕਿਸੇ ਇੱਕ ਮੁਲਕ ਨੂੰ ਕਰਨਾ ਜਿਹੜਾ ਉਹ ਪੈ ਰਿਹਾ ਹੈਗਾ ਆ। ਸੋ ਸੀਰੀਆ, ਨਾਰਥ ਕੋਰੀਆ, ਹੋਰ ਬਹੁਤ ਸਾਰੇ ਮੁਲਕਾਂ, ਈਰਾਨ ਨੂੰ ਵੀ ਜਿਹੜਾ ਪਿੱਛੇ ਛੱਡ ਕੇ ਰੂਸ ਦੇ ਉੱਤੇ ਸਭ ਤੋਂ ਵੱਧ ਜਿਹੜੀਆਂ ਸੈਂਕਸ਼ਨਸ ਆ ਉਹ ਲੱਗ ਚੁੱਕੀਆਂ ਨੇ। ਯੂਕਰੇਨ ਦੇ ਜਿਹੜੇ ਰਾਸ਼ਟਰਪਤੀ ਜ਼ੈਲੈਂਸਕੀ, ਉਹਨਾਂ ਨੇ ਕਿਹਾ ਵੀ ਮੈਂ ਡਰਦਾ ਨਹੀਂ। ਉਹਨਾਂ ਨੇ ਆਪਣੀ ਲੋਕੇਸ਼ਨ ਵੀ ਸ਼ੇਅਰ ਕੀਤੀ, ਕਿਉਂਕਿ ਰੂਸ ਦੇ ਵਿੱਚ ਇਹ ਪ੍ਰੋਪੇਗੈਂਡਾ ਫੈਲਾਇਆ ਜਾ ਰਿਹਾ ਸੀਗਾ ਵੀ ਪ੍ਰੈਜ਼ੀਡੈਂਟ ਜ਼ੈਲੈਂਸਕੀ ਡਰ ਕੇ ਛੱਡ ਕੇ ਜਿਹੜਾ ਉੱਥੋਂ ਭੱਜ ਗਿਆ ਆ, ਨੱਸ ਗਿਆ ਹੈਗਾ ਆ। ਕਹਿੰਦੇ ਵੀ ਉਸਨੇ ਖੁਦ ਆਪਣੀ ਲੋਕੇਸ਼ਨ ਵੀ ਜਿਹੜੀ ਉਹ ਸ਼ੇਅਰ ਕਰ ਦਿੱਤੀ। ਉਸਦੇ ਦੇ ਕਹਿਣ ਦੇ ਮੁਤਾਬਕ ਉਸਦੇ ਜਿਹੜੇ ਸਿਕਿਉਰਿਟੀ ਵਾਲੇ ਉਹ ਦੱਸ ਰਹੇ ਆ ਵੀ 3 ਵਾਰੀ ਇਸ ਨੂੰ ਅਸੈਸੀਨੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਆ, ਪਰ ਇਹ 3 ਵਾਰੀ ਉਹ ਬਚ ਗਿਆ ਹੈਗਾ ਆ। ਸੋ ਜ਼ੈਲੈਂਸਕੀ ਤੇ ਜਿਹੜੇ 3 ਅਸੈਸੀਨੇਸ਼ਨ ਅਟੈਂਪਟਸ ਆ ਉਸ ਨੂੰ ਸਰਵਾਈਵ ਕਰ ਚੁੱਕਾ ਹੈਗਾ ਆ। ਅੱਜ ਇਸ ਦੇ ਬਾਬਤ ਜਿਹੜੇ ਜ਼ੈਲੈਂਸਕੀ ਆ ਉਹਨਾਂ ਨੇ ਇਹ ਬੋਲਿਆ ਵੀ ਸਾਨੂੰ UN ਦੇ ਵਿੱਚ ਇੱਕ ਈਮੇਲ ਆਈ ਆ ਵੀ ਉਹ ਕਹਿ ਰਹੇ ਆ ਵੀ ਇਸ ਲੜਾਈ ਨੂੰ ਯੁੱਧ ਦਾ ਨਾਮ ਜਿਹੜਾ ਉਹ ਨਾ ਦਿਓ, ਜਿਹੜਾ ਰਸ਼ੀਆ ਨੇ ਇਨਵੇਡ ਕੀਤਾ ਹੈਗਾ ਯੂਕਰੇਨ ਨੂੰ। ਸੋ ਉਸ ਦੇ ਉੱਤੇ ਉਹਨਾਂ ਨੇ ਇਹ ਟਿੱਪਣੀ ਜਿਹੜੀ ਦਿੱਤੀ ਆ ਵੀ ਇਹ ਬਹੁਤ ਮਾੜੀ ਗੱਲ ਆ, ਤੇ ਇੱਦਾਂ ਜਿਹੜਾ ਆ ਉਹ ਨਹੀਂ ਕਹਿਣਾ ਚਾਹੀਦਾ ਸੀਗਾ। ਕਹਿੰਦੇ ਵੀ ਅਸੀਂ ਜਿਹੜਾ ਰਸ਼ੀਅਨ ਇਨਵੇਜਨ ਆ ਉਸ ਨੂੰ ਵਾਰ ਹੀ ਜਿਹੜਾ ਉਹ ਮੰਨਦੇ ਆ। ਕਹਿੰਦੇ ਵੀ ਮੈਂ ਹੀ ਨਹੀਂ, ਇਕੱਲੇ ਯੂਕਰੇਨ ਦੇ ਲੋਕ ਹੀ ਨਹੀਂ, ਹੋਰ ਦੁਨੀਆ ਭਰ ਦੇ ਵਿੱਚ ਵੀ ਜਿਹੜੇ ਲੋਕ ਆ
ਇਸ ਨਿਊਜ਼ ਸਟੋਰੀ ਤੋਂ ਕਾਫੀ ਆਹਤ ਜਿਹੜੇ ਉਹ ਹੋਏ ਨੇ। ਸਵੇਰੇ ਆਪਾਂ ਦੱਸਿਆ ਸੀਗਾ ਵੀ ਪੋਲੈਂਡ ਤਿਆਰੀ ਕਰੀ ਬੈਠਾ ਆ ਵੀ ਅਸੀਂ ਆਪਣੇ ਜਿਹੜੇ ਲੜਾਕੂ ਜਹਾਜ਼ ਆ ਉਹਨਾਂ ਨੂੰ ਯੂਕਰੇਨ ਦੇ ਬਾਰਡਰ ਵੱਲ ਨੂੰ ਜਿਹੜਾ ਉਹ ਘੱਲਾਂਗੇ। ਅੱਜ ਪੋਲੈਂਡ ਨੇ ਜਿਹੜਾ ਉਹ ਐਲਾਨ ਕਰ ਦਿੱਤਾ ਵੀ ਉਹ ਫ੍ਰੀ ਆਫ ਕਾਸਟ ਜਿਹੜੇ ਆਪਣੇ ਮਿਗ 29 ਫਾਈਟਰ ਜੈਟਸ ਹੈਗੇ ਆ ਉਹਨਾਂ ਨੂੰ ਜਰਮਨੀ ਦੇ ਫਾਈਟਰ ਬੇਸ ਉਸ ਦੇ ਉੱਤੇ ਘੱਲ ਰਹੇ ਆ ਤੇ ਉਹਨਾਂ ਨੇ ਕਿਹਾ ਵੀ ਯੂਐਸ ਜਿੱਦਾਂ ਵੀ ਇਸ ਨੂੰ ਵਰਤਣਾ ਚਾਹਵੇ ਇਸ ਨੂੰ ਵਰਤ ਸਕਦਾ ਆ। ਸੋ ਜੇ ਪੋਲੈਂਡ ਦੇ ਲੜਾਕੂ ਜਹਾਜ਼ ਜਾਂ ਨਾਟੋ ਦੇ ਕਿਸੇ ਮੁਲਕ ਦੇ ਲੜਾਕੂ ਜਹਾਜ਼ ਰਸ਼ੀਆ ਦੇ ਨਾਲ ਸਿੱਧਾ ਭਿੜਦੇ ਨੇ ਤਾਂ ਇਹ ਜਿਹੜੀ ਜੰਗ ਆ ਇਹ ਜਿਹੜੇ ਯੁੱਧ ਆ ਉਹ ਬਹੁਤ ਤੇਜ਼ੀ ਦੇ ਨਾਲ ਤੇ ਬਹੁਤ ਵੱਡੇ ਲੈਵਲ ਦੇ ਉੱਤੇ ਅਚਨਚੇਤੇ ਜਿਹੜਾ ਉਹ ਫੈਲ ਸਕਦਾ ਹੈਗਾ ਆ। ਸੋ ਹੁਣ ਕਾਫੀ ਵੱਡੀ ਜਿਹੜੀ ਆ ਉਹ ਸਮੱਸਿਆ ਇਸ ਟਾਈਮ ਸਾਹਮਣੇ ਆ ਰਹੀ ਹੈਗੀ ਆ। ਜ਼ੈਲੈਂਸਕੀ ਨੇ ਯੂਕੇ ਦੀ ਪਾਰਲੀਮੈਂਟ ਨੂੰ ਸੰਬੋਧਨ ਕਰਦੇ ਹੋਏ ਕਿਹਾ ਵੀ ਅਸੀਂ ਅਖੀਰਲੇ ਦਮ ਤੱਕ ਉਹ ਲੜਾਂਗੇ। ਸੋ ਯੂਐਸ ਆਪਣੇ ਵੱਲੋਂ ਪੈਟਰੀਅਟ ਸਰਫੇਸ ਟੂ ਏਅਰ ਮਿਜ਼ਾਈਲ ਬੈਟਰੀਜ਼ ਜਿਹੜੀਆਂ ਆ ਉਹ ਉਧਰ ਨੂੰ ਘੱਲ ਰਿਹਾ ਹੈਗਾ ਆ। ਉਧਰ ਪੋਲੈਂਡ ਤੇ ਰਸ਼ੀਆ ਦੇ ਦਰਮਿਆਨ ਵੀ ਟੈਨਸ਼ਨਸ ਜਿਹੜੀਆਂ ਆ ਇਸ ਮਿਗ 29 ਜਹਾਜ਼ਾਂ ਦੇ ਕਰਕੇ ਵੱਧ ਰਹੀ ਆ। ਸੋ ਯੂਐਸ ਵੀ ਆਪਣੇ ਵੱਲੋਂ ਹੁਣ ਕਾਫੀ ਡਿਫੈਂਸਿਵ ਹਥਿਆਰ ਆ ਯੂਰਪ ਦੇ ਵੱਲ ਨੂੰ ਘੱਲ ਰਿਹਾ ਹੈਗਾ ਆ ਤੇ ਹੁਣ ਰਾਹਤ ਸਮੱਗਰੀ ਦੇ ਲਈ ਜਿਹੜਾ ਪੈਕੇਜ ਆ ਉਹ $14 ਬਿਲੀਅਨ ਤੋਂ ਉੱਤੇ ਜਿਹੜਾ ਉਹ ਕਹਿੰਦੇ ਆ ਵੀ ਇਸ ਟਾਈਮ ਬਣਦਾ ਜਾ ਰਿਹਾ ਹੈਗਾ ਆ। ਅਗਲੀਆਂ ਜਿਹੜੀਆਂ ਹੁਣ ਕੁਛ ਗੱਲਾਂ ਕੈਲੀਫੋਰਨੀਆ ਦੇ ਨਾਲ ਸੰਬੰਧਿਤ ਵੀ ਜੇ ਤੁਹਾਡੇ ਨਾਲ ਆਪਾਂ ਕਰਦੇ ਜਾਈਏ ਤਾਂ ਇਸ ਵਕਤ ਜਿਹੜਾ ਦੱਸਿਆ ਗਿਆ ਜਾ ਰਿਹਾ ਕੈਲੀਫੋਰਨੀਆ ਦੇ ਵਿੱਚ ਇੱਕ I-80 ਦੇ ਸਟਾਪ ਦੇ ਉੱਤੇ ਇੱਕ ਟ੍ਰੈਫਿਕ ਸਟਾਪ ਸੀਗਾ ਸੈਕਰਾਮੈਂਟੋ ਦੇ ਵਿੱਚ ਕੱਲ ਜਿਹੜਾ ਲਾਇਆ ਸੀ ਜਿਸ ਦੇ ਵਿੱਚ ਕਹਿੰਦੇ ਵੀ 1 ਲੱਖ ਫੈਂਟਨਾਈਲ ਦੀਆਂ ਜਿਹੜੀਆਂ ਪਿਲਜ਼ ਆ ਜਿਨ੍ਹਾਂ ਦੇ ਵਿੱਚ ਫੈਂਟਨਾਈਲ ਪਿਲਜ਼ ਵੀ ਸੀਗੀਆਂ ਉਹ ਬਰਾਮਦ ਕੀਤੀਆਂ ਗਈਆਂ ਆ। ਸੋ 100K ਪਿਲਜ਼ ਜਿਹੜੀ ਆ CHP ਨੇ ਇਸ ਟ੍ਰੈਫਿਕ ਸਟਾਪ ਦੇ ਵਿੱਚ ਲੱਗੀਆਂ ਆ ਇੱਕ I-80 ਦੇ ਸਟਾਪ ਦੇ ਉੱਤੇ। ਕਹਿੰਦੇ ਵੀ K9 ਆਫੀਸਰਸ ਨੂੰ ਬੁਲਾਇਆ ਗਿਆ ਜਦ ਜੀਪ ਦੇ ਵਿੱਚ ਉਹਨਾਂ ਨੂੰ ਸ਼ੱਕ ਹੋਇਆ ਵੀ ਕੋਈ ਕ੍ਰਿਮੀਨਲ ਐਕਟੀਵਿਟੀ ਜਿਹੜੀ ਉਹ ਹੋ ਸਕਦੀ ਆ ਤੇ ਬਾਅਦ ਦੇ ਵਿੱਚ ਪਤਾ ਲੱਗਾ ਵੀ ਇਸ ਦੇ ਵਿੱਚ 1 ਲੱਖ ਬਲੂ M30 ਪਿਲਜ਼ ਜਿਹੜੀਆਂ ਉਹ ਪਈਆਂ ਸੀਗੀਆਂ। ਚਿੱਟੇ ਰੰਗ ਦੀ ਜੀਪ ਲਿਬਰਟੀ ਸੀਗੀ ਮਕੈਨੀਕਲ ਵਾਇਲੇਸ਼ਨਸ ਦੇ ਕਰਕੇ CHP ਨੇ ਇਸ ਨੂੰ ਰੋਕਿਆ ਸੀਗਾ ਤੇ ਇਸ ਦੇ ਵਿੱਚੋਂ ਇਹ ਘਾਤਕ ਸਮੱਗਰੀ ਜਿਹੜੀ ਆ ਉਹ ਲੱਭੀ ਆ ਜਿਸ ਦੇ ਨਾਲ ਲੋਕ ਬੱਚੇ ਹਰ ਇੱਕ ਤਰ੍ਹਾਂ ਦੇ ਲੋਕ ਨਸ਼ੇ ਦੇ ਪੀੜਤ ਬਣਦੇ ਆ। 3 ਲੋਕਾਂ ਨੂੰ ਇਸ ਦੇ ਦੌਰਾਨ ਗ੍ਰਿਫਤਾਰ ਕੀਤਾ ਗਿਆ ਆ। ਇਹਨਾਂ ਦੇ ਉੱਤੇ ਸਸਪੀਸ਼ਨ ਆਫ ਪੋਜੈਸਿੰਗ ਤੇ ਟਰਾਂਸਪੋਰਟਿੰਗ ਕੰਟਰੋਲਡ ਸਬਸਟੈਂਸ ਦੇ ਚਾਰजेस ਆ ਉਹ ਹੁਣ ਲਗਾਏ ਗਏ ਹੈਗੇ ਨੇ। ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ ਰਿਪਰੈਜ਼ੈਂਟੇਟਿਵ ਜੋਸ਼ ਹਾਰਡਰ ਉਹਨਾਂ ਨੇ ਇਹ ਹੁਣ ਆਵਾਜ਼ ਚੱਕੀ ਆ। ਉਹ ਕਹਿ ਰਹੇ ਆ ਵੀ ਜਿਹੜੇ PG&E ਨੂੰ ਅਲਾਉ ਕੀਤਾ ਗਿਆ ਸੀਗਾ ਵੀ ਫਾਇਰ ਕਾਸਟ ਆ ਉਹ ਕਸਟਮਰਸ ਤੱਕ ਦੇਣ ਦੇ ਲਈ ਯਾਨੀ ਕਿ ਆਪਣੇ ਬਿੱਲ ਵਧਾ ਕੇ ਤੇ ਉਹ ਜਿਹੜੀਆਂ ਫਾਇਰ ਤੋਂ ਬਚਣ ਦੇ ਲਈ PG&E ਜਿੰਨਾ ਵੀ ਇਨਫਰਾਸਟ੍ਰਕਚਰ ਢਾਂਚੇ ਨੂੰ ਅੱਗੇ ਵਧਾ ਰਿਹਾ ਹੈਗਾ ਆ ਵੀ ਉਹ ਲੋਕਾਂ ਤੋਂ ਹੀ ਜਿਹੜਾ ਉਹ ਲਵੇ। ਕਹਿੰਦੇ ਵੀ ਮੈਂ ਉਹ ਅਰਜ਼ ਕਰ ਰਹੇ ਆ ਵੀ ਇਸ ਫੈਸਲੇ ਨੂੰ ਉਲਟਾਇਆ ਜਾਵੇ ਯਾਨੀ ਕਿ ਲੋਕਾਂ ਦੇ ਸਿਰ ਇਸ ਦਾ ਭਾਰ ਨਾ ਹੀ ਪਾਇਆ ਜਾਵੇ। ਪੈਸੀਫਿਕ ਗੈਸ ਐਂਡ ਇਲੈਕਟ੍ਰਿਕ PG&E ਇਹ ਹੁਣ ਵਾਈਲਡ ਫਾਇਰਸ ਦੀਆਂ ਜਿਹੜੀਆਂ ਕੀਮਤ ਆ ਉਹ ਕਸਟਮਰਸ ਦੇ ਉੱਤੇ ਜਿਹੜਾ ਉਹ ਪਾਉਣਾ ਚਾਹੁੰਦੀ ਹੈਗੀ ਆ। ਲੈਟਰ ਜਿਹੜੀ ਆ ਰਿਪਰੈਜ਼ੈਂਟੇਟਿਵ ਜੋਸ਼ ਹਾਰਡਰ ਨੇ ਲਿਖੀ ਹੈ ਕੈਲੀਫੋਰਨੀਆਜ਼ ਡਾਇਰੈਕਟਰ ਆਫ ਐਨਰਜੀ ਇਨਫਰਾਸਟ੍ਰਕਚਰ ਸੇਫਟੀ ਨੂੰ ਵੀ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਡਿਸੀਜਨ ਲਿਆ ਗਿਆ ਆ ਵੀ ਇਲੈਕਟ੍ਰਿਕ ਬਿਲਜ਼ ਵੀ ਵਧਾ ਦਿੱਤੇ ਜਾਣ ਇਹ ਕਹਿੰਦੇ ਵੀ ਬਹੁਤ ਮਾੜੀ ਗੱਲ ਹੋਊਗੀ। ਕਹਿੰਦੇ ਵੀ ਕਸਟਮਰਸ ਨੂੰ ਐਵਰੇਜ $200 ਪਰ ਮੰਥ ਤੱਕ ਇਹ ਬਿਜਲੀ ਦੇ ਬਿੱਲਾਂ ਦੀ ਇਸ ਕਰਕੇ ਆ ਸਕਦੀ ਹੈਗੀ ਆ। ਸੋ ਹਾਰਡਰ ਨੇ ਕਿਹਾ ਵੀ ਜਿਹੜੇ ਫਾਇਰ ਡੈਮੇजेस ਹੈਗੇ ਆ ਉਹ PG&E ਦੇ ਸ਼ੇਅਰ ਹੋਲਡਰਸ ਨੂੰ ਪੇ ਕਰਨੇ ਚਾਹੀਦੇ ਆ ਨਾ ਕਿ ਕਸਟਮਰਸ ਨੂੰ ਵੀ ਇਹਨਾਂ ਦਾ ਕੀ ਕਸੂਰ ਹੈਗਾ ਆ। ਅਗਲੀ ਗੱਲ ਕਰਦੇ ਜਾਈਏ ਕੈਲੀਫੋਰਨੀਆ ਦੇ ਅਸੈਂਬਲੀ ਮੈਂਬਰ ਜਿਮ ਕਾਪਰ ਉਹਨਾਂ ਨੂੰ ਅੱਜ ਏਅਰਪੋਰਟ ਸਿਕਿਉਰਿਟੀ ਨੇ ਰੋਕਿਆ
ਜਦ ਉਹ ਟਰੈਵਲ ਕਰ ਰਹੇ ਸੀਗੇ ਫਲਾਈਟ ਦੇ ਵਿੱਚ ਉਹਨਾਂ ਨੇ ਚੜ੍ਹਨਾ ਸੀ, ਪਰ ਉਸ ਤੋਂ ਪਹਿਲਾਂ ਚੈਕਿੰਗ ਦੇ ਦੌਰਾਨ ਲੋਡਡ ਗਨ ਉਹਨਾਂ ਦੇ ਕੋਲੋਂ ਲੱਭੀ। ਏਅਰਪੋਰਟ ਸਿਕਿਉਰਿਟੀ ਨੇ ਉਹਨਾਂ ਨੂੰ ਰੋਕਿਆ ਸੀਗਾ ਤੇ ਲੋਡਡ ਗਨ ਉਹਨਾਂ ਦੇ ਪਰਸ ਦੇ ਵਿੱਚੋਂ ਲੱਭੀ ਸੀ। ਇਹ ਰਿਟਾਇਰਡ ਲਾ ਐਨਫੋਰਸਮੈਂਟ ਆਫਿਸਰ ਵੀ ਹੈਗੇ ਆ। ਕਹਿੰਦੇ ਐਕਸ-ਰੇ ਮਸ਼ੀਨ ਦੇ ਵਿੱਚ ਇਹਨਾਂ ਨੇ ਦੇਖਿਆ। ਸੈਕਰਾਮੈਂਟੋ ਕਾਉਂਟੀ ਸ਼ੈਰਿਫ ਆਫਿਸ ਨੇ ਇਸ ਨੂੰ ਕਨਫਰਮ ਕੀਤਾ ਵੀ TSA ਦੇ ਦੁਆਰਾ ਹੀ ਉਹਨਾਂ ਦੇ ਜਿਹੜਾ ਪਰਸ ਦੇ ਇਨਸਾਈਡ ਹੈਗਾ ਸੀਗਾ, ਕੂਪਰ ਉਹਨਾਂ ਦਾ ਜਿਹੜਾ ਬੈਗ ਸੀ ਉਸ ਦੇ ਵਿੱਚ ਸੀਗੀ। ਸੋ ਇਹ ਹੁਣ ਗਨ ਸੈਕਰਾਮੈਂਟੋ ਕਾਉਂਟੀ ਸ਼ੈਰਿਫ ਆਫਿਸ ਨੂੰ ਟਰਨ ਓਵਰ ਕਰ ਦਿੱਤੀ ਗਈ ਆ ਤੇ ਕਹਿੰਦੇ ਵੀ ਉਦੋਂ ਤੱਕ ਰੱਖਣਗੇ ਜਿੰਨੀ ਤੱਕ ਅਸੈਂਬਲੀਮੈਨ ਜਿਹੜੇ ਕੂਪਰ ਆ ਉਹ ਆਪਣੇ ਟ੍ਰਿਪ ਤੋਂ ਵਾਪਸ ਨਹੀਂ ਆ ਜਾਂਦੇ। ਇਹ ਰਿਟਾਇਰਡ ਲਾ ਆਫਿਸਰ ਹੈਗੇ ਨੇ ਤੇ ਸੈਕਰਾਮੈਂਟੋ ਸ਼ੈਰਿਫ ਦੇ ਲਈ ਇਹ ਹੁਣ ਰਨ ਕਰਨ ਜਾ ਰਹੇ ਨੇ। ਅਗਲੀ ਗੱਲ ਦੇ ਉੱਤੇ ਜੇ ਨਜ਼ਰ ਮਾਰੀਏ ਤਾਂ ਕਹਿੰਦੇ ਸੈਨ ਲੀਹੈਂਡਰੋ ਵਾਲੇ ਹੁਣ ਇੱਕ ਨਵਾਂ ਬਾਥਰੂਮ ਰੈਸਟ ਰੂਮ ਡਾਊਨਟਾਊਨ ਦੇ ਵਿੱਚ ਐਡ ਕਰਨ ਜਾ ਰਹੇ ਆ, ਜਿਸ ਦੀ ਲਾਗਤ $5 ਲੱਖ ਹੋਊਗੀ। $500,000 ਦਾ ਇੱਕ ਸਟੈਂਡ ਅਲੋਨ ਰੈਸਟ ਰੂਮ ਸਟੈਨ ਲੀਐਂਡਰੋ ਦੇ ਡਾਊਨਟਾਊਨ ਦੇ ਵਿੱਚ ਆਊਗਾ। ਸਿਟੀ ਕਹਿ ਰਹੀ ਆ ਵੀ ਜਿਹੜੀ ਅਮਰੀਕਨ ਰੈਸਕਿਊ ਪਲਾਨ ਐਕਟ ਦੇ ਜਿਹੜੇ ਫੰਡ ਅਲਾਟ ਹੋਏ ਸੀ ਉਸ ਦੇ ਵਿੱਚੋਂ ਇਹ ਡਾਲਰ ਜਿਹੜੇ ਆ ਉਹ ਖਰਚੇ ਜਾਣਗੇ। ਕਹਿੰਦੇ ਵੀ ਹੁਣ ਜੇ ਤੁਹਾਨੂੰ ਨੇਚਰ ਕਾਲ ਆਉਂਦੀ ਆ ਸੈਨ ਲੀਐਂਡਰੋ ਦੇ ਡਾਊਨਟਾਊਨ ਦੇ ਵਿੱਚ, ਸਿਰ ਤੇ ਹੱਥ ਨਹੀਂ ਮਾਰਨਾ ਪਊਗਾ। ਮੇਬੀ ਇਸ ਨਵੇਂ ਐਡੀਸ਼ਨ ਦੇ ਨਾਲ ਤੁਹਾਨੂੰ ਫਾਇਦਾ ਹੋਵੇ। ਕਹਿੰਦੇ ਵੀ ਇਹ ਸੈਲਫ ਕਲੀਨਿੰਗ ਰੈਸਟ ਰੂਮ ਹੋਊਗਾ, ਜਿਸ ਦੀ ਕੁੱਲ ਲਾਗਤ $5 ਲੱਖ ਜਿਹੜੀ ਆ ਉਹ ਆਵੇਗੀ। ਸੋ ਆਪਾਂ ਦੇਖਦੇ ਹਾਂ ਵੀ ਵੱਡੇ ਸ਼ਹਿਰਾਂ ਦੇ ਵਿੱਚ ਬਹੁਤ ਵਾਰੀ ਲੋਕਾਂ ਨੂੰ ਟਾਇਲਟ ਜਾਣ ਦੇ ਲਈ, ਰੈਸਟ ਰੂਮ ਯੂਜ਼ ਕਰਨ ਦੇ ਲਈ ਬੜੀ ਵੱਡੀ ਜਿਹੜੀ ਪ੍ਰੋਬਲਮ ਆ ਉਹ ਆ ਜਾਂਦੀ ਆ, ਉਹਨਾਂ ਨੂੰ ਉਹ ਮਿਲਦੇ ਨਹੀਂ ਆ। ਸੈਨ ਫਰਾਂਸਿਸਕੋ ਦੇ ਵਿੱਚ ਆਲਰੇਡੀ 25 ਜਿਹੜੇ ਸੈਲਫ ਕਲੀਨਿੰਗ ਪਬਲਿਕ ਟਾਇਲਟਸ ਆ ਉਹ ਆਪਰੇਟ ਕਰ ਰਹੇ ਆ। ਕਹਿੰਦੇ ਵੀ ਇਹ ਸਗੋਂ ਸਿਟੀ ਨੂੰ ਉਹਨਾਂ ਦਾ ਕੋਈ ਵੀ ਕਾਸਟ ਨਹੀਂ ਪੈਂਦਾ ਹੈਗਾ। ਸੋ ਇਹ ਕਹਿੰਦੇ ਵੀ ਇਸੇ ਤਰਜ਼ ਦੇ ਉੱਤੇ ਹੁਣ ਸੈਨ ਲੀਐਂਡਰੋ ਉਹ ਅਮਰੀਕਨ ਰੈਸਕਿਊ ਪਲਾਨ ਦੇ ਐਕਟ ਦੇ ਵਿੱਚੋਂ ਜਿਹੜੇ $5 ਲੱਖ ਜਿਹੜੇ ਆ ਉਹ ਖਰਚੇਗੀ। ਕਹਿੰਦੇ ਵੀ ਇਹ ਇੰਸਟਾਲੇਸ਼ਨ ਤੋਂ ਇਲਾਵਾ $2.5 ਲੱਖ ਜਿਹੜੇ ਆ ਇਸੇ ਪਲਾਨ ਦੇ ਵਿੱਚੋਂ ਹੋਰ ਵਰਤੇਗੀ, ਜਿਹੜੇ ਕਿ 2 ਟੈਂਪਰੇਰੀ ਸਟਰੀਟ ਸਟਾਫ ਮੈਂਬਰਸ ਆ ਉਹਨਾਂ ਨੂੰ ਹਾਇਰ ਕਰਨ ਦੇ ਲਈ ਖਰਚਿਆ ਜਾਵੇਗਾ। ਸੋ ਇਹ ਜਿਹੜੇ ਨਵੇਂ ਸਟਰੀਟ ਸਟਾਫ ਮੈਂਬਰਸ ਇਹਨਾਂ ਨੇ ਹਾਇਰ ਕਰਨੇ ਆ, ਉਹ 2 ਸਾਲਾਂ ਦਾ ਇਸ ਦੇ ਵਿੱਚ ਇਹਨਾਂ ਦਾ ਕੰਟਰੈਕਟ ਹੋਊਗਾ। ਜਿਹੜੇ ਪਬਲਿਕ ਪਲੇਸਿਸ, ਸਾਈਡ ਵਾਕਸ ਤਾਂ ਗਟਰਸ ਤੋਂ ਜਿਹੜਾ ਆ ਗੰਦਗੀ ਆ ਉਸ ਨੂੰ ਚੱਕਣਗੇ ਤੇ ਸਾਫ਼ ਕਰਨਗੇ। ਸੋ ਇਸੇ ਦੇ ਨਾਲ ਕਹਿੰਦੇ ਵੀ ਸੈਨ ਲੀਐਂਡਰੋ ਇੰਨੇ ਹੀ ਫੈਡਰਲ ਫੰਡਸ ਦੇ ਵਿੱਚੋਂ $3.5 ਲੱਖ ਜਿਹੜਾ ਆ ਉਹ ਹੋਰ ਖਰਚ ਕਰਨ ਜਾ ਰਹੀ ਆ ਸਿਟੀ ਨੂੰ ਜਿਹੜਾ ਉਹ ਕਲੀਨ ਰੱਖਣ ਦੇ ਲਈ, ਜਿੱਦਾਂ ਖਾਸ ਕਰਕੇ ਕਹਿੰਦੇ ਫਰਨੀਚਰ ਜਾਂ ਹੋਰ ਟਰੈਸ਼ ਜਿਹੜਾ ਆ ਉਹ ਇਲੀਗਲੀ ਡੰਪ ਕੀਤਾ ਜਾਂਦਾ ਆ, ਉਸ ਦੀ ਸਾਫ਼ ਸਫਾਈ ਲਈ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਜਿਹੜੀ ਫਰੈਜ਼ਨੋ ਕਾਉਂਟੀ ਆ, ਜਾਂ ਕਹਿ ਲਓ ਵੀ ਐਗਰੀਕਲਚਰ ਦਾ ਪੂਰੀ ਇਹ ਵੈਲੀ ਜਿਹੜੀ ਹੈਗੀ ਆ, ਉਸ ਦੇ ਵਿੱਚ ਕਿਸਾਨਾਂ ਦੇ ਲਈ ਮਾੜਾ ਸਮਾਂ ਹੀ ਚੱਲ ਰਿਹਾ ਆ। ਪਾਣੀ ਦੀ ਪਹਿਲਾਂ ਹੀ ਕਿੱਲਤ ਉਹ ਚੱਲੀ ਹੋਈ ਆ। ਤੀਜਾ ਸਾਲ ਚੱਲ ਰਿਹਾ ਵੀ ਸੋਕਾ ਉਹ ਵੱਧਦਾ ਹੀ ਜਾ ਰਿਹਾ ਆ। ਇਸੇ ਦੌਰਾਨ ਹੁਣ ਫਰਟੀਲਾਈਜ਼ਰਸ ਹੈਗੇ ਆ, ਖਾਦਾਂ ਆ, ਉਹਨਾਂ ਦੀਆਂ ਪ੍ਰਾਈਸਾਂ ਵੀ ਲਗਾਤਾਰ ਵੱਧ ਰਹੀਆਂ ਆ। ਰੂਸ ਤੇ ਯੂਕਰੇਨ ਦੇ ਦਰਮਿਆਨ ਲੱਗੀ ਜੰਗ ਜਿਹੜੀ ਆ ਉਹ ਇਕੱਲੇ ਗੈਸ ਪ੍ਰਾਈਸਿਸ ਨੂੰ ਹੀ ਹਾਈ ਨਹੀਂ ਕਰ ਰਹੀ, ਹੋਰ ਵੀ ਬਹੁਤ ਸਾਰੀਆਂ ਕਮੋਡਿਟੀਜ਼ ਆ ਉਹਨਾਂ ਉੱਤੇ ਅਸਰ ਪੈ ਰਿਹਾ ਆ। ਜਿਹੜਾ ਕਹਿ ਲਓ ਵੀ ਕਣਕ ਨੂੰ ਸਭ ਤੋਂ ਜ਼ਿਆਦਾ ਐਕਸਪੋਰਟ ਕਰਨ ਵਾਲੇ ਮੁਲਕਾਂ ਦੇ ਵਿੱਚੋਂ ਯੂਕਰੇਨ ਤੇ ਰਸ਼ੀਆ, ਇਹ ਦੋਨੋਂ ਮੁਲਕ ਆਉਂਦੇ ਆ। ਤੇ ਕਹਿੰਦੇ ਜਿਹੜੇ ਫਰਟੀਲਾਈਜ਼ਰਸ ਯੂਜ਼ ਕੀਤਾ ਜਾਂਦਾ ਆ, ਉਸ ਦਾ ਰਾ ਮਟੀਰੀਅਲ ਵੀ ਇਹਨਾਂ ਦੋਨਾਂ ਮੁਲਕਾਂ ਤੋਂ ਵਿੱਚੋਂ ਜ਼ਿਆਦਾ ਆਉਂਦਾ ਹੈ, ਖਾਸ ਕਰਕੇ ਰੂਸ ਦੇ ਵਿੱਚੋਂ। ਕਹਿੰਦੇ ਵੀ ਦੁਨੀਆ ਭਰ ਦੇ ਵਿੱਚ ਜਿਹੜਾ ਅਮਰੀਕਾ ਦੇ ਵਿੱਚ ਕਹਿੰਦੇ ਖਾਸ ਕਰਕੇ ਯੂਜ਼ ਫਰਟੀਲਾਈਜ਼ਰ ਕੀਤਾ ਜਾਂਦਾ ਆ, ਉਸ ਦਾ 20% ਹਿੱਸਾ ਰਸ਼ੀਆ ਤੋਂ ਆਉਂਦਾ, ਜਿਸ ਤੇ ਨਾਈਟ੍ਰੋਜਨ, ਪੋਟੈਸ਼, ਫਾਸਫੋਰਸ ਤੇ ਅਮੋਨੀਆ ਵਰਗਾ ਜਿਹੜਾ ਆ ਉਹ ਮਟੀਰੀਅਲ ਉੱਥੋਂ ਆਉਂਦਾ ਆ। ਸੋ
ਰਸ਼ੀਆ ਕਹਿੰਦੇ ਆ ਵੀ ਇਸ ਦੇ ਐਕਸਪੋਰਟਸ ਆ ਉਸ ਨੂੰ ਸਟਾਪ ਕਰਨ ਜਾ ਰਿਹਾ ਆ। ਸੋ ਕਿਸਾਨਾਂ ਦੇ ਲਈ ਖਾਦਾਂ ਜਿਹੜੀਆਂ ਆ ਉਹ ਹੁਣ ਮਹਿੰਗੀਆਂ ਹੋਣਗੀਆਂ, ਸਪਲਾਈ ਦੇ ਵਿੱਚ ਡਰੋਪ ਹੋ ਜਾਊਗਾ, ਡਿਮਾਂਡ ਓਨੀਓ ਹੀ ਆ, ਜਿਸ ਕਰਕੇ ਹੁਣ ਜ਼ਿਆਦਾ ਪੇ ਜਿਹੜਾ ਕਰੂਗਾ ਉਹਨੂੰ ਪਹਿਲੋਂ ਮਿਲ ਜੂਗੀ। ਉੱਤੋਂ ਸਪਲਾਈ ਚੇਨ ਦੇ ਇਸ਼ੂ, ਐਨਰਜੀ ਕਾਸਟ, ਇਹ ਸਾਰੀਆਂ ਚੀਜ਼ਾਂ ਦੇ ਕਰਕੇ ਕਿਸਾਨਾਂ ਦੇ ਲਈ ਇਸ ਵਾਰ ਇਹ ਸਾਲ ਬਹੁਤ ਹੀ ਜ਼ਿਆਦਾ ਜਾਂ ਕਹਿ ਲਓ ਵੀ ਮੁਸ਼ਕਿਲਾਂ ਭਰਿਆ ਤੇ ਮਹਿੰਗਾ ਜਿਹੜਾ ਉਹ ਸਾਬਤ ਹੋ ਸਕਦਾ ਹੈਗਾ ਆ। ਪਿਛਲੇ ਦਿਨਾਂ ਦੇ ਵਿੱਚ ਕਈ ਕਿਸਾਨਾਂ ਦੇ ਨਾਲ ਇੱਥੇ ਗੱਲ ਜਦੋਂ ਹੋਈ, ਉਹਨਾਂ ਨੇ ਕਿਹਾ ਵੀ ਜਿਹੜੇ 2-3 ਦਿਨ ਲਗਾਤਾਰ ਕੋਰਾ ਪਿਆ ਆ, ਬਹੁਤ ਸਾਰੀਆਂ ਫਸਲਾਂ ਉਸ ਕਰਕੇ ਵੀ ਜਿਹੜੀਆਂ ਪ੍ਰਭਾਵਿਤ ਹੋ ਸਕਦੀਆਂ ਆ, ਵੀ ਉਹਨਾਂ ਦਾ ਜਦੋਂ ਵੀ ਜਿਹੜਾ ਫਰੂਟ ਉਸਨੂੰ ਲੱਗਣਾ ਆ ਉਹ ਘੱਟ ਸਕਦਾ ਆ, ਖਰਾਬ ਜਿਹੜਾ ਉਹ ਕੰਮ ਹੋ ਸਕਦਾ ਹੈ। ਉੱਤੋਂ ਫਰਟੀਲਾਈਜ਼ਰ ਮਹਿੰਗਾ, ਪਾਣੀ ਨਹੀਂ ਹੈਗਾ, ਕੋਰਾ ਪੈ ਰਿਹਾ। ਸੋ ਚੌਂਸ਼ ਫੇਰਿਓ ਮਾਰ ਜਿਹੜੀ ਆ ਕਿਸਾਨੀ ਦੇ ਉੱਤੇ ਇਸ ਟਾਈਮ ਕੈਲੀਫੋਰਨੀਆ ਦੇ ਕਿਸਾਨ ਨੂੰ ਖਾਸ ਕਰਕੇ ਜਿਹੜੀ ਉਹ ਝੱਲਣੀ ਪੈ ਰਹੀ ਹੈਗੀ ਆ। ਸੋ ਹੁਣ ਦੇਖੋ ਲੋ ਯੀਲਡ ਤੋਂ ਜਿਹੜਾ ਆ ਉਹ ਕਿੱਦਾਂ ਬਚਣ ਦੇ ਲਈ ਕੀ ਕੁਛ ਕੀਤਾ ਜਾ ਸਕਦਾ ਆ। ਹੁਣ ਆਪਾਂ ਪਹਿਲੋਂ ਪੰਜਾਬ ਦੇ ਵਿੱਚ ਵੀ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਇਹ ਸਾਰਾ ਕੁਛ ਮਹਿੰਗਾ ਜਿਹੜਾ ਉਹ ਹੁੰਦਾ ਜਾ ਰਿਹਾ ਆ। ਸੇਮ ਸਥਿਤੀ ਜਿਹੜੀ ਆ ਹੁਣ ਆਪਾਂ ਨੂੰ ਇੱਥੇ ਵੀ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਆ। ਪਿਛਲੇ 1 ਦਹਾਕੇ ਦੇ ਵਿੱਚ ਪਾਣੀ ਦੀ ਕੀਮਤ ਬਹੁਤ ਜ਼ਿਆਦਾ ਵਧੀ ਆ, ਉੱਤੋਂ ਅਨਰਿਲਾਇਬਿਲਿਟੀ ਵੀ ਪਤਾ ਨਹੀਂ ਹੋਣਾ ਹੈ ਕਿ ਨਹੀਂ ਹੋਣਾ, ਤੇ ਇੰਨੀ ਦੂਰ ਲੱਗੀ ਜਿਹੜੀ ਯੁੱਧ ਆ ਉਸ ਦਾ ਅਸਰ ਸਿੱਧਿਆਂ ਆਪਾਂ ਨੂੰ ਇੱਥੇ ਦੇਖਣ ਨੂੰ ਮਿਲ ਰਿਹਾ ਆ। ਸੋ ਜਦੋਂ ਯੀਲਡ ਘਟੂਗੀ, ਇਹਦਾ ਮਤਲਬ ਆ ਵੀ ਜੇ ਡਿਮਾਂਡ ਓਨੀ ਹੋਈ ਰਹੀ, ਸਪਲਾਈ ਪਿੱਛੋਂ ਜਿਹੜੀ ਉਹ ਘਟ ਜਾਣੀ ਆ, ਬਾਕੀ ਜਿਹੜਾ ਵੀ ਉਤਪਾਦ ਜਿਹੜਾ ਹੋਣਾ ਆ, ਸੋ ਉਹਦੇ ਕਰਕੇ ਸਾਰੀਆਂ ਚੀਜ਼ਾਂ ਜਿਹੜੀਆਂ ਮਹਿੰਗੀਆਂ ਹੋ ਸਕਦੀਆਂ ਆ ਆਉਣ ਵਾਲੇ ਸਮੇਂ ਦੇ ਲਈ। ਸੋ ਕੰਮ ਕਿਤੇ ਹੁੰਦਾ ਆ, ਨੁਕਸਾਨ ਕਿਤੇ ਆ, ਅਸਰ ਜਿਹੜਾ ਆ ਉਸ ਦਾ ਕਈ ਹੋਰ ਥਾਵਾਂ ਦੇ ਉੱਤੇ ਨਾਲ ਦੇ ਨਾਲ ਪੈਂਦਾ ਆ। ਸੋ ਗਲੋਬਲ ਪਿੰਡ ਦੇ ਜਿੱਦਾਂ ਫਾਇਦੇ ਆ, ਉਸ ਦੇ ਨਾਲ ਨਾਲ ਆਪਾਂ ਨੂੰ ਅਜਿਹੀਆਂ ਚੀਜ਼ਾਂ ਵੀ ਝੱਲਣੀਆਂ ਪੈਂਦੀਆਂ ਨੇ। ਤੇ ਸਰੋਤਿਓ, ਇੱਥੇ ਹੀ ਹੁਣ ਆਪਾਂ ਅੱਜ ਦੇ ਪ੍ਰੋਗਰਾਮ ਨੂੰ ਸਮਾਪਤ ਜਿਹੜਾ ਉਹ ਕਰਦੇ ਹੈਗੇ ਆ। ਤੇ ਜਾਣ ਤੋਂ ਪਹਿਲਾਂ ਜੇ ਤੁਹਾਨੂੰ ਸਟਾਕ ਮਾਰਕੀਟ ਦਾ ਵੀ ਹਾਲ ਦੱਸਦੇ ਜਾਈਏ, ਅੱਜ ਸਵੇਰੇ ਜਦੋਂ ਦੱਸ ਰਹੇ ਸੀ ਉਦੋਂ ਤਾਂ ਮਾਰਕੀਟ ਤਾਂ ਨੂੰ ਛਾਲਾਂ ਮਾਰਨ ਡਈ ਸੀ, ਪਰ ਐਂਡ ਤੱਕ ਕਲੋਜ਼ਿੰਗ ਤੱਕ ਇਹ 100 ਤੇ 85 ਪੁਆਇੰਟ ਡਾਓ ਜੋਨਸ ਡਿੱਗ ਗਿਆ ਤੇ 32,433 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 30 ਪੁਆਇੰਟਾਂ ਦੀ ਗਿਰਾਵਟ ਤੋਂ ਬਾਅਦ 4171 ਤੇ ਬੰਦ ਹੋਇਆ। ਨੈਸਡੈਕ 35 ਪੁਆਇੰਟ ਡਿੱਗ ਕੇ 12,796 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ ਵਧਿਆ ਆ ਥੋੜੇ ਹੀ ਹਫ਼ਤਿਆਂ ਦੇ ਵਿੱਚ 1800 ਤੋਂ ਵੱਧ ਕੇ ਅੱਜ ਜਿੱਦਾਂ ਮੈਂ ਦੱਸ ਰਿਹਾ ਹੁਣ ਤੁਹਾਨੂੰ $2,052 ਪ੍ਰਤੀ ਆਉਂਸ ਦੇ ਉੱਤੇ ਜਿਹੜਾ ਉਹ ਪਹੁੰਚ ਗਿਆ ਆ। ਕੱਚੇ ਤੇਲ ਦੀ ਕੀਮਤ ਪ੍ਰਤੀ ਬੈਰਲ $125 ਨੂੰ ਜਿਹੜੀ ਉਹ ਹੋ ਗਈ ਆ। 10 ਈਅਰ ਯੀਲਡ 1.84% ਦੇ ਉੱਤੇ ਜਾ ਪਹੁੰਚੀ ਹੈਗੀ ਆ। ਕ੍ਰਿਪਟੋ ਕਰੰਸੀਜ਼ ਜਿਹੜਾ ਆ ਉਸ ਦੇ ਵਿੱਚ ਬਿਟਕੋਇਨ ਉਹ 38,746 ਦੇ ਉੱਤੇ ਜਿਹੜਾ ਉਹ ਪਹੁੰਚ ਗਿਆ ਆ। ਸੋ ਨਾਲ ਹੀ ਜੇ ਤੁਹਾਨੂੰ US ਡਾਲਰ ਦੀ ਕੀਮਤ ਦੱਸਦੇ ਜਾਈਏ, ਇੱਕ US ਡਾਲਰ ਦੇ ਬਰਾਬਰ 76 ਰੁਪਈਏ ਤੇ 91 ਪੈਸੇ ਜਿਹੜਾ ਇੰਡੀਅਨ ਰੂਪੀ ਜਿਹੜਾ ਹੋ ਰਿਹਾ ਆ। ਕੈਨੇਡੀਅਨ ਡਾਲਰ ਇੱਕ US ਡਾਲਰ ਦੇ ਮੁਕਾਬਲੇ $1 ਤੇ 29 ਸੈਂਟ ਦੇ ਬਰਾਬਰ ਜਿਹੜਾ ਹੋ ਰਿਹਾ ਆ। ਤੇ ਜਿਹੜਾ ਰੂਬਲ ਹੈਗਾ ਆ ਉਹ ਤਾਂ ਰਬਲ ਜਿਹੜਾ ਉਹ ਬਣਦਾ ਜਾ ਰਿਹਾ, ਇੱਕ US ਡਾਲਰ ਦੇ ਬਰਾਬਰ 100 ਤੇ 27.75 ਰਸ਼ੀਅਨ ਰੂਬਲ ਜਿਹੜੇ ਆ ਇੱਕ US ਡਾਲਰ ਦੇ ਬਰਾਬਰ ਰਹੇ ਆ। ਇਹ ਸੀਗਾ ਸਾਡਾ ਅੱਜ ਦਾ ਅਪਡੇਟ ਕੈਲੀਫੋਰਨੀਆ। ਮਿਲਾਂਗੇ ਹੁਣ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਮਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨ ਕੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।